सरदार परमजीत सिंह जी, ਉਹਨਾਂ ਦਾ ਨਿਕਨੇਮ ਪੰਮੀ ਪਟਵਾਰੀ, ਪਟਿਆਲੇ ਤੋਂ ਪਸਰੂਰ ਦੇ ਬਿਲਕੁਲ ਨਾਲ ਪਿੰਡ ਨੰਗਲ ਮਿਰਜ਼ਾ, ਜਿਹਨੂੰ 1947 ਤੋਂ ਪਹਿਲੇ ਨੰਗਲ ਰਾਮਚੰਦ ਕਿਹਾ ਜਾਂਦਾ ਸੀ, ਉਹ ਆਪਣੇ ਸਹੁਰਿਆਂ ਦੇ ਪਿੰਡ ਆਏ ਅਤੇ ਉਸ ਪਿੰਡ ਵਾਲਿਆਂ ਨੇ ਇਸ ਤਰ੍ਹਾਂ ਹੀ ਉਹਨਾਂ ਦਾ ਜ਼ਬਰਦਸਤ ਕਿਸਮ ਦਾ ਇਸਤਕਬਾਲ ਕੀਤਾ ਕਿ ਜਿਸ ਤਰ੍ਹਾਂ ਉਹ ਅੱਜ ਵੀ ਇਸ ਪਿੰਡ ਦੇ ਜਵਾਈ ਨੇ, ਪ੍ਰਾਹੁਣੇ ਨੇ, ਵਾਸੀ ਨੇ। ਅਤੇ ਉਹਨਾਂ ਨੇ ਜਨਾਬ ਇਹਨਾਂ ਨੂੰ ਢੋਲ ਦੀ ਥਾਪ ਦੇ ਉੱਤੇ ਫੁੱਲਾਂ ਨਾਲ ਲੱਦ ਦਿੱਤਾ, ਖੂਬ ਟਹਿਲ ਸੇਵਾ ਕੀਤੀ, ਜਿਸ ਤਰ੍ਹਾਂ ਕਿ ਸਾਡੇ ਪੰਜਾਬੀਆਂ ਦੇ ਵਿੱਚ ਜਵਾਈਆਂ ਦਾ ਹੱਕ ਅਦਾ ਕਰ ਦਿੱਤਾ ਜਾਂਦਾ ਉਹਨਾਂ ਦੀ ਖਿਦਮਤ ਕਰਕੇ। ਅਤੇ ਉਹ ਜਨਾਬ ਰਾਣਾ ਉਸਾਮਾ ਹੋਰੀ ਜਿਹੜੇ ਸਨ, ਉਹਨਾਂ ਨੇ ਆਪਣੇ ਹੋਰ ਸੰਗੀ ਸਾਥੀਆਂ ਦੇ ਨਾਲ ਇਹਨਾਂ ਸਰਦਾਰ ਜੀ ਦਾ ਬੜਾ ਇਸਤਕਬਾਲ ਕੀਤਾ। ਅਤੇ ਸਾਡੀ ਮੀਡੀਆ ਟੀਮ ਦੀ ਖਸੂਸੀ ਟੀਮ ਉੱਥੇ ਪਹੁੰਚੀ, ਮਨਵਰ ਬਾਜਵਾ ਸਾਹਿਬ ਨੇ ਅਤੇ ਜਵੇਦ ਕੰਵਲ ਮੂਸਾਪੁਰੀ, ਇਹਨਾਂ ਨੇ ਜਨਾਬ ਪੂਰੀ ਕਵਰੇਜ ਕੀਤੀ ਸਰਦਾਰ ਜੀ ਦੇ ਨਾਲ। ਅਤੇ ਪਹਿਲਾ ਪਾਰਟ ਇਹਦੇ ਨਾਲ ਜਿੰਨੇ ਵੀ ਪਾਰਟ ਸਰਦਾਰ ਜੀ ਦੇ ਦੂਸਰਿਆਂ ਪਿੰਡਾਂ ਦੇ ਹੋਣਗੇ ਤੁਹਾਨੂੰ ਖਿਦਮਤ 'ਚ ਪੇਸ਼ ਕੀਤੇ ਜਾਣਗੇ। पेड़ उधर पहले फड़ लै मछलियां जमन भोए नहीं भुलदी, जमन भोए नहीं भुलदी भावें करिए जतन हज़ार, जमन भोए नहीं भुलदी भावें करिए जतन हज़ार। और चंगे ने वो पंछी और जड़े जांदे पार रार, जमन भोए नहीं भुलदी भावें करिए जतन हज़ार। इत्थे हिंदू मुस्लिम वसदे, इत्थे रहिंदे सन सरदार, इत्थे हिंदू मुस्लिम वसदे, इत्थे रहिंदे सन सरदार। रिश्ता है माँ बोली दा, एक घट नहीं होना प्यार, ये रिश्ता है माँ बोली दा, एक घट नहीं होना प्यार। जग सारा सोहने रब दा, धर्म रहिंदे इत्थे चार, जमन भोए नहीं भुलदी भावें करिए जतन हज़ार। और साडे सज्जन मित्र विछड़े, साडे सज्जन मित्र विछड़े ते विछोड़े दिता मार। मेरा जुस्सा है इस पार जी, सावां ने उस पार,
ਮੈਨੂੰ ਦੋਸ਼ ਨਹੀਂ ਤਕਦੀਰ ਤੇ, ਉਹ ਮੈਨੂੰ ਲੇਖਾਂ ਦਿੱਤਾ ਮਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਜਾਓ ਲੰਦਨ ਤੇ ਅਮਰੀਕਾ ਭਾਵੇਂ 7 ਸਮੁੰਦਰ ਪਾਰ, ਬੰਦਾ ਮੁੜ ਕੇ ਆਵੇ ਉੱਥੇ ਜਿੱਥੇ ਬਚਪਨ ਗੁਜ਼ਰਿਆ ਯਾਰ। ਸੋਹਣੀ ਧਰਤੀ ਹੈ ਪੰਜਾਬ ਦੀ, ਸੋਹਣੇ ਗਲੀਆਂ ਤੇ ਬਾਜ਼ਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਇਹ ਬੂਟਾ ਮਾਂ ਬੋਲੀ ਦਾ ਬਾਬੇ ਗੰਜਸ਼ ਕਰਨੇ ਲਾਇਆ। ਇਹ ਬੂਟਾ ਮਾਂ ਬੋਲੀ ਦਾ ਬਾਬੇ ਗੰਜਸ਼ ਕਰਨੇ ਲਾਇਆ। ਫਿਰ ਗੁਰੂ ਨਾਨਕ ਪੰਜਾਬ ਦਾ ਸੋਹਣਾ ਮਾਣ ਵਧਾਇਆ। ਫਿਰ ਵਾਰਸ ਬੁੱਲੇ ਜੱਗ ਤੇ ਕੀਤਾ ਬੋਲੀ ਦਾ ਪ੍ਰਚਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਭੋਏ ਵੰਡੀ, ਇਹ ਵੰਡ ਦਾ ਸ਼ੇਰ ਜੀ। ਭੋਏ ਵੰਡੀ ਅੰਬਰ ਵੰਡਿਆ, ਉਹ ਤੁਸਾਂ ਵੰਡਿਆ ਕੁੱਲ ਸੰਸਾਰ। ਭੋਏ ਵੰਡੀ ਅੰਬਰ ਵੰਡਿਆ, ਤੁਸਾਂ ਵੰਡਿਆ ਕੁੱਲ ਸੰਸਾਰ। ਤੁਸਾਂ ਤਾਰਾਂ ਲਾਈਆਂ ਬਾਰਡਰਾਂ ਉੱਤੇ, ਪਹਿਰੇ ਦਿੱਤੇ ਖਿਲਾਰ। ਇਹ ਚੰਨ ਸੂਰਜ ਵੀ ਵੰਡ ਲਓ, ਇਹ ਚੰਨ ਸੂਰਜ ਵੀ ਵੰਡ ਲਓ, ਇਹ ਵੀ ਕਰ ਲਓ ਕਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਇੱਥੇ ਗੁਰੂ ਨਾਨਕ ਦਾ ਡੇਰਾ, ਇੱਥੇ ਹੈ ਕਰਤਾਰ। ਇਹ ਪਿਆਰ ਮੁਹੱਬਤਾਂ ਵੰਡਦਾ, ਇਹ ਸੋਹਣਾ ਹੈ ਸਰਦਾਰ। ਉੱਚਿਆਂ ਦਾ ਸੰਗ ਸੁੱਚਾ, ਉੱਚਾ ਹੈ ਕਿਰਦਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਜਦ ਸਰ 'ਤੇ ਮੁਸੀਬਤ ਆਉਂਦੀ ਫਿਰ ਕੋਈ ਨਹੀਂ ਲੈਂਦਾ ਸਾਰ। ਫਿਰ ਚੁੱਕਣਾ ਪੈਂਦਾ ਆਪਣਾ ਦੁੱਖਾਂ ਵਾਲਾ ਭਾਰ। ਜਵੇਦ ਮੂਸਾਪੁਰੀ ਤੋਂ ਵੇਖ ਲੈ, ਜਵੇਦ ਮੂਸਾਪੁਰੀ ਤੋਂ ਵੇਖ ਲੈ, ਇੱਥੇ ਕੋਈ ਨਹੀਂ ਗਮਖਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਉਹ ਚੰਗੇ ਨੇ ਉਹ ਪੰਛੀ, ਉਹ ਜੜ ਜਾਂਦੇ ਪਾਰ ਅਰਾਰ। ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕਮ ਸਾਰਿਆਂ ਨੂੰ। ਮੈਂ ਅੱਲਾਹ ਤਾਲਾ ਦਾ ਧੰਨਵਾਦ ਕਰਦਾ, ਇਹ ਕਿਰਪਾ ਕੀਤੀ, ਮੌਕਾ ਮਿਲਿਆ ਪਿੰਡ ਦੇਖਣ ਦਾ। ਰਾਮਚੰਦ ਦਾ ਨੰਗਲ ਅਤੇ ਸਰਦਾਰ ਮੁਹੰਮਦ ਜੀ ਨੇ ਸਾਨੂੰ ਪਿੰਡ ਬਾਰੇ ਬਹੁਤ ਕੁਝ ਦੱਸਿਆ। ਇਹ ਸਾਰਾ ਉਹਨਾਂ ਦੀ ਬਦੌਲਤ ਸੰਭਵ ਹੋਇਆ। ਜਵੈਦ ਰਾਣਾ ਜੀ ਨੇ ਅਤੇ ਫਾਰੂਕ ਅਲੀ ਬਾਜਵਾ ਜੀ, ਜਿਨ੍ਹਾਂ ਨੇ ਮੈਨੂੰ ਸਪੋਂਸਰ ਵੀਜ਼ੇ 'ਤੇ ਭੇਜੀ ਅਤੇ ਮੈਂ ਇੱਥੇ ਆਇਆ ਅਤੇ ਵਰਲਡ ਪੰਜਾਬੀ ਕਾਨਫਰੰਸ ਸ਼ਿਰਕਤ ਕੀਤੀ। ਬਹੁਤ ਚੰਗਾ ਲੱਗਾ। ਰੱਜ ਕੇ ਇਸਤਕਬਾਲ ਹੋਇਆ, ਜਿਹੜਾ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਮੈਨੂੰ ਕਮੀ ਮਹਿਸੂਸ ਹੋਈ ਅੱਜ, ਕਾਸ਼ ਮੇਰੇ ਨਾਲ ਮੇਰੇ ਸਹੁਰਾ ਸਾਹਿਬ ਦਲੀਪ ਸਿੰਘ ਬਾਜਵਾ ਪੁੱਤਰ ਕਰਤਾਰ ਸਿੰਘ ਹੁੰਦੇ, ਜਾਂ ਮੇਰੀ ਵਾਈਫ ਬਲਜੀਤ ਕੌਰ ਹੁੰਦੀ। ਸਾਡੇ ਹੋਰ ਬੰਦੇ ਕੈਨੇਡਾ ਤੋਂ ਆਏ ਸੀਗੇ, ਕੈਂਡੀ ਬਾਜਵਾ ਜੀ ਨੇ ਦਸੂਏ ਤੋਂ, ਅਤੇ ਲੇਕਿਨ ਮੈਨੂੰ ਮੌਕਾ ਹੁਣ ਮਿਲਿਆ। ਮੈਂ ਚਾਹੁੰਦਾ ਸੀ ਵੀ ਆਹ ਬਜ਼ੁਰਗਾਂ ਦੀਆਂ ਗੱਲਾਂ ਸੁਣਨੀਆਂ, ਪੁਰਾਣੀਆਂ ਯਾਦਾਂ ਤਾਜ਼ਾ ਕਰਨੀਆਂ। ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ, ਜਿਨ੍ਹਾਂ ਨੇ ਇੱਥੇ ਪਹੁੰਚੇ ਨੇ। ਬਹੁਤ ਅੱਛਾ ਲੱਗਾ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ, ਬਹੁਤ ਵਧੀਆ ਲੱਗਾ। ਸ਼ਬਦਾਂ 'ਚ ਬਿਆਨ ਨਹੀਂ, ਇੰਨਾ ਪਿਆਰ ਲੋਕਾਂ ਦਾ ਵਿੱਚ, ਜਿਹਨੂੰ ਕਮਲਿਆਂ ਵਾਲਾ ਪਿਆਰ ਕਹਿ ਦਿੰਦੇ ਆ, ਜਿਹੜਾ ਸ਼ਬਦਾਂ 'ਚ ਨਹੀਂ। ਮੈਂ ਲੋਕਾਂ ਨੂੰ ਇਹੀ ਕਹਿੰਦਾ ਹੁਣ ਨਾ, ਤੁਸੀਂ ਦੁਨੀਆ ਦੇ ਕਿਸੇ ਦੇਸ਼ ਚਲ ਜਾਓ, ਹੈਂ, ਲੋਕ ਦਾਵਤਾਂ ਲਈ ਜੇ ਲੜਦੇ ਨੇ ਤਾਂ ਇਹੀ ਕੰਟਰੀ ਹੈ ਜਿੱਥੇ ਭਾਵਨਾਤਮਕ ਮਿਲਣੀਆਂ ਹੁੰਦੀਆਂ ਨੇ, ਜੋ ਸ਼ਬਦਾਂ 'ਚ ਬਿਆਨ ਨਹੀਂ ਕੀਤੀਆਂ ਜਾਂਦੀਆਂ। ਹਾਂਜੀ, ਇੰਡੀਆ ਦਾ ਮੈਂ ਸ਼ਹਿਰ ਪੰਜਾਬ ਪਟਿਆਲੇ ਦਾ ਪਿੰਡ ਸਨੌਰ ਹੈ ਜੀ। ਉਹ ਉਸ ਤੋਂ ਬਿਲੋਂਗ ਕਰਦਾ। ਮੇਰਾ 1964 ਦਾ ਜਨਮ ਹੈ ਜੀ। ਮੈਂ ਹੈਲਥ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ ਪਿਛਲੇ ਸਾਲ। ਰਾਈਟਰ ਹਾਂ। ਸਾਡੀ ਹੁਕੂਮਤ ਨੂੰ ਕੀ ਪੈਗਾਮ ਦੇਣਾ ਚਾਹੋਗੇ? ਇਹੀ ਪੈਗਾਮ ਦਾਂਗੇ ਵੀ ਇਹੋ ਜਿਹੇ ਜਿਹੜੇ ਬਜ਼ੁਰਗ ਨੇ ਦੋਵੇਂ ਪਾਸੇ, ਉਹਨਾਂ ਨੂੰ ਤੁਸੀਂ ਸਾਂਭ ਲਓ, ਉਹਨਾਂ ਤੋਂ ਨੌਲੇਜ ਲਓ, ਪੁਰਾਣੀਆਂ ਗੱਲਾਂ ਯਾਦਾਂ ਤਾਜ਼ਾ ਕਰੋ। ਮੁੜ ਕੇ ਬਜ਼ੁਰਗ ਲੱਭਿਆ ਨਹੀਂ ਲੱਭਣੇ। ਅਤੇ ਆਪਣੇ ਪਿੰਡ ਵੇਖਣ ਲਈ ਦਿਲੋਂ ਕੋਸ਼ਿਸ਼ਾਂ ਕਰੋ, ਜਿਹੜੀਆਂ ਨਹੀਂ ਕੀਤੀਆਂ ਜਾ ਰਹੀਆਂ। ਸਰਕਾਰਾਂ ਦਾ ਧੰਨਵਾਦ ਕਰਦਾ, ਜਿਹੜੇ ਅੱਗੇ ਨਾਲੋਂ ਵੀਜ਼ੇ ਖੁੱਲ੍ਹੇ ਨੇ, ਮੌਕੇ ਮਿਲਦੇ ਨੇ। ਅੱਜ ਇੱਥੇ ਆਏ ਹਾਂ, ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ 5 ਸ਼ਹਿਰਾਂ ਦਾ ਵੀਜ਼ਾ ਦਿੱਤਾ, ਸਿਆਲਕੋਟ ਦਾ ਵੀ ਹੈ। ਅਤੇ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ। ਨਵਾਜ਼ ਛੱਡੀ। ਅੱਛਾ, ਇੱਥੋਂ ਦੇ ਬੇਸਿਕ ਰਿਆਸਤ। 24 ਸਮੇਂ ਦਾ ਪੋਤਰਾ ਮੈਂ। ਅੱਛਾ ਅੱਛਾ ਇਹ ਘਰ ਸਾਡੇ ਸਾਰੇ ਵਾਲੇ ਨਾਲ। ਅੱਛਾ ਅੱਛਾ। ਹਾਂ, ਅਤੇ ਜਦੋਂ ਅਜ਼ਾਨ ਹੁੰਦੀ ਸੀ ਮਸਜਿਦ 'ਚ, ਉਦੋਂ ਮੈਂ ਸੁਣਿਆ ਬਜ਼ੁਰਗਾਂ ਕੋਲ, ਦਾਦਾ ਆਪਣਾ ਕੋਲ, ਜਿਹੜੇ ਜਨਰਲ ਸਨ ਜ਼ਿਆਦਾ ਸਾਹਿਬ, ਉਹ ਕਹਿੰਦੇ ਕੋਈ ਢੋਲ ਨਾ ਵਜਾਏ, ਕੋਈ ਗਾਣਾ ਨਾ ਗਾਏ, ਰੌਲਾ ਨਾ ਪਾਏ, ਯਾਨੀ ਕਿ ਆਰਾਮ ਨਾਲ ਨਮਾਜ਼ ਪੜ੍ਹਨ, ਅਜ਼ਾਨ ਦੇ ਨਮਾਜ਼ ਪੜ੍ਹਨ। ਬੜੀ ਪਾਬੰਦੀ ਰੱਖਦੇ ਲੋਕਾਂ ਨੂੰ, ਕਿਸੇ ਫਿਰ ਗਰੀਬਾਂ ਲੋਕਾਂ ਦੀ ਮਦਦ, ਬੜੀ ਗਰੀਬਾਂ ਲੋਕਾਂ ਦੀ ਮਦਦ ਕਰਦੇ ਹਾਂ ਬੜੀ।
ਕਹਾਂ ਤਾਂ ਬਜ਼ੁਰਗਾਂ ਕੋਲ ਸੁਣਿਆ ਜਾਂ ਆਪਣੇ ਦਾਦਾ ਜੀ ਕੋਲੋਂ, ਉਹਨਾਂ ਭਰਾਵਾਂ ਕੋਲੋਂ। ਉਹ 5 ਭਰਾ ਸਾਡੇ ਦਾਦੇ ਜੀ, ਅਤੇ ਉਹਨਾਂ ਕੋਲ ਸੁਣਿਆ ਵੀ ਇਹ ਜੇ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹੈ, ਉਹਨਾਂ ਦੀ ਮਦਦ ਕਰਦੇ, ਦਾਣੇ ਛਾਣੇ ਦੇਣੇ, ਰੋਟੀ ਪਾਣੀ ਦਿੰਦੇ ਸਨ, ਉਹ ਖਿਦਮਤ ਕਰਦੇ ਹਨ ਲੋਕਾਂ ਦੀ।